जिस मुख मंत्री नूं चंडीगढ़ शब्द नहीं लिखना आउंदा ਉਹ पढ़े लिखे प्रोफैसर बनन लायक नौजवानों नूं जलील कर रहा है। हाय 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 पशुओं के वांगर इन्हां नूं चक चक के गड्डियां दे विच सिੱਟਿਆ ਜਾਂਦਾ क्योंकि ये विघन पा रहे सी जलंधर वैस्ट की हो रही चोण दे विच होण वाले प्रचार च। हाय 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 ਉਹਨਾਂ ਦੀ ਭੈਣ ਜੀ ਨਾਲ ਗੱਲ ਕਰ ਲਓ, ਨਾਂ ਦਾ ਵੈਸੇ ਮੈਨੂੰ ਉਹਨਾਂ ਦਾ ਪਤਾ ਨਹੀਂ ਹੈਗਾ, ਤੇ ਕਦੇ ਕਹਿੰਦੇ ਮਾਤਾ ਜੀ ਨਾਲ ਗੱਲ ਕਰ ਲਓ, ਕਹਿੰਦੇ ਚਲੋ ਜੇ ਨਹੀਂ ਗੱਲ ਤਾਂ ਫਿਰ ਗੁਰਪ੍ਰੀਤ ਜੀ ਨਾਲ ਕਰ ਲਓ, ਉਹਨਾਂ ਦੇ ਮਿਸਿਸ ਮਾਨ। ਤੇ ਮੇਰੇ ਖਿਆਲ ਦੇ ਅੰਦਰ ਹੁਣ 92 ਐਮਐਲਏ ਨਹੀਂ ਤੇ 3 ਨਾਲ ਹੋਰ ਉਹਨਾਂ ਦੇ ਘਰ ਦੇ ਵੀ ਜੋੜ ਦਿਓ, 95 ਹੋ ਗਏ ਆ। ਜਦੋਂ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਉਸੇ ਟਾਈਮ ਉਹਨਾਂ ਨੇ ਸਾਨੂੰ ਗੱਡੀਆਂ ਦੇ ਵਿੱਚ ਪਾ ਕੇ ਸਾਡੀ ਖਿੱਚਤੂ ਕੀਤੀ ਸੀ, ਸਾਨੂੰ ਘੜੀਸ ਕੇ ਉਹਨਾਂ ਨੇ ਬੱਸਾਂ ਦੇ ਵਿੱਚ ਸਿੱਟ ਲਿਆ। ਬਕਾਇਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਆ। ਹਾਏ 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 ਤੇ ਮੈਂ ਦੇਖਿਆ ਜਾ ਕੇ ਥਾਣੇ ਦੇ ਅੰਦਰ ਥੱਲੇ ਬੈਠੀਆਂ ਹੋਈਆਂ ਨੇ, ਥੱਲੇ ਬਿਠਾ ਜ਼ਮੀਨ ਤੇ ਬੈਠੀ। ਤੁਸੀਂ ਪਹਿਲਾਂ ਦੱਸ ਰਹੇ ਸੀ ਆਫ ਰਿਕਾਰਡ ਵੀ ਇਹਨੂੰ ਬੱਚੀ ਨੂੰ ਵੀ ਨਹੀਂ ਉਹਨਾਂ ਨੇ ਛੱਡਿਆ, ਵੀ ਇਹਨੂੰ ਵੀ ਨਾਲ ਹੀ ਗ੍ਰਿਫਤਾਰ ਕਰਕੇ ਤੁਹਾਡੇ ਲੈ ਗਏ ਸੀ। ਕਹਿੰਦੇ ਮੇਰੀ ਬੱਚੀ ਰੋ ਰਹੀ ਸੀ, ਡਰ ਕੇ ਪਿੱਛੇ ਨੂੰ ਖੜ ਗਈ, ਤਾਂ ਉਹਨਾਂ ਨੇ ਇਹਨਾਂ ਦੀ ਬਾਂਹ ਤੋਂ ਫੜ ਕੇ ਘੜੀਸ ਕੇ ਇਸ ਨੂੰ ਜਿਹੜਾ ਗੱਡੀ ਦੇ ਵਿੱਚ ਬਿਠਾਇਆ। ਇਸ ਦੇ ਕਾਰਨ ਜਿਹੜੇ ਸਾਡੇ ਘਰ ਦੀ ਚੁੱਲ੍ਹਿਆਂ ਦੀ ਅੱਗ ਜਿਹੜੀ ਆ ਬੁਝੀ ਹੋਈ ਆ। ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਆ, ਇਸ ਕਰਕੇ ਅਸੀਂ 10 ਮਹੀਨੇ ਤੋਂ ਸੜਕਾਂ ਤੇ ਰੁਲ ਰਹੇ ਆ। ਕਿਹੜੇ ਏਡਾ ਰੋੜੇ ਭਗਵੰਤ ਮਾਨ ਦੇ ਘਰੇ ਉਹਨਾਂ ਨੇ ਮਾਰ ਦਿੱਤੇ, ਜਿਹੜੀ ਏਡੀ ਵੱਡੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਸੀ। ਤੇ ਭਗਵੰਤ ਮਾਨ ਜੀ ਡਲਾ ਤਾਂ ਤੁਹਾਡੇ ਕਿਸੇ ਨੇ ਮਾਰਿਆ ਨਹੀਂ, ਪਰ ਹੁਣ ਲੋਕਾਂ ਨੇ ਤੁਹਾਡੇ ਇੱਟਾਂ ਰੋੜੇ ਨਹੀਂ ਮਾਰਨੇ, ਲੋਕਾਂ ਨੇ ਤੁਹਾਡੇ ਜੁੱਤੀਆਂ ਮਾਰਿਆ ਕਰਨੀਆਂ। ਕਿ ਜੀ ਦੇਖੋ ਸੀਐਮ ਸਾਹਿਬ ਦਾ ਤਾਂ ਸ਼ਡਿਊਲ ਬਿਜ਼ੀ ਆ, ਤੁਸੀਂ ਉਹਨਾਂ ਦੀ ਸਿਸਟਰ ਦੇ ਨਾਲ ਬੈਠ ਕੇ ਗੱਲ ਕਰ ਲਓ, ਕਿਉਂਕਿ ਮਸਲੇ ਉਹੀ ਹੱਲ ਕਰਦੇ ਆ। जिस मुख मंत्री नूं चंडीगढ़ शब्द नहीं लिखना आउंदा ਉਹ पढ़े लिखे प्रोफैसर बनन लायक नौजवानों नूं जलील कर रहा है। तस्वीर तुसी मेरे पिछे वेख रहे हो, ये वो ग्रुप है जिहड़ा 1158 ਦਾ लगातार गंभीरपुर ਦੇ ਵਿੱਚ ਧਰਨਾ ਪ੍ਰਦਰਸ਼ਨ कर रहा है। ਇਹਨਾਂ ਦੇ ਇੱਕ ਸਾਥਣ ਦੇ ਵੱਲੋਂ ਖੁਦਕੁਸ਼ੀ ਵੀ ਕਰ ਲਈ ਜਾਂਦੀ ਹੈ, ਉਹਨਾਂ ਦੇ ਵੱਲੋਂ ਜ਼ਿੰਮੇਵਾਰੀ ਵੀ ਨਿਰਧਾਰਿਤ ਕੀਤੀ ਜਾਂਦੀ ਹੈ ਮੰਤਰੀ ਦੀ, ਪਰ ਉਹ ਮੰਤਰੀ ਅੱਜ ਵੀ ਆਪਣੀ ਪੂਰੀ ਪਾਵਰ ਮਾਣ ਰਿਹਾ ਹੈ, ਆਨੰਦ ਲਏ ਜਾ ਰਹੇ ਨੇ, ਪਰ ਇਹਨਾਂ ਵੱਲ ਕੋਈ ਧਿਆਨ ਨਹੀਂ ਕੀਤਾ ਜਾ ਰਿਹਾ। ਪਸ਼ੂਆਂ ਦੇ ਵਾਂਗਰ ਇਹਨਾਂ ਨੂੰ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਸਿੱਟਿਆ ਜਾਂਦਾ ਕਿਉਂਕਿ ਇਹ ਵਿਘਨ ਪਾ ਰਹੇ ਸੀ ਜਲੰਧਰ ਵੈਸਟ ਦੀ ਹੋ ਰਹੀ ਚੋਣ ਦੇ ਵਿੱਚ ਹੋਣ ਵਾਲੇ ਪ੍ਰਚਾਰ 'ਚ। ਮੇਰੇ ਨਾਲ ਭੈਣ ਜਸਵਿੰਦਰ ਹੁਣੀ ਮੌਜੂਦ ਨੇ ਜਿਹੜੇ ਕਿ 1158 ਇਸ ਜਥੇਬੰਦੀ ਦੇ ਕਨਵੀਨਰ ਨੇ, ਤੇ ਦੂਜੇ ਬੰਨੇ ਆਦਮਪੁਰ ਤੋਂ ਐਮਐਲਏ ਸੁਖਵਿੰਦਰ ਕੋਟਲੀ ਹੁਣੀ ਮੌਜੂਦ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਨੈਤਿਕਤਾ ਦੀ ਕਹਿ ਲਈਏ ਵੀ ਇਨਸਾਨੀਅਤ ਨਾਤੇ ਜ਼ਿੰਮੇਵਾਰੀ ਬਣਦੇ ਹੋਏ ਉੱਥੇ ਪਹੁੰਚਦੇ ਨੇ ਥਾਣੇ ਵਿੱਚ, ਇਹਨਾਂ ਨੂੰ ਛਡਾ ਕੇ ਲਿਆਉਂਦੇ ਨੇ ਕਿਉਂਕਿ ਜਿਹੜੇ ਮੁੱਖ ਮੰਤਰੀ ਸਾਹਿਬ ਗੱਲਾਂ ਕਰਦੇ ਨੇ ਕਿ ਅਸੀਂ ਤਾਂ ਘਰਾਂ 'ਚੋਂ ਚੱਲਣਾ ਹੈ, ਅਸੀਂ ਸੱਥਾਂ 'ਚੋਂ ਚੱਲਣਾ ਹੈ, ਇਹੋ ਜਿਹੀਆਂ ਗੱਲਾਂ ਕਰਨ ਵਾਲੀ ਸਰਕਾਰ ਧੀਆਂ ਭੈਣਾਂ ਨੂੰ ਜਲੀਲ ਕਰਦੀ ਹੈ, ਰਾਤਾਂ ਥਾਣਿਆਂ 'ਚ ਕਟਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਪਰ ਦੂਸਰੇ ਪਾਸੇ ਕੋਟਲੀ ਸਾਹਿਬ, ਮੈਂ ਇਹਨਾਂ ਦੀ ਇਸ ਕਰਕੇ ਤਾਰੀਫ ਨਹੀਂ ਕਰਦਾ ਕਿ ਮੈਨੂੰ ਜਾਣਦੇ ਨੇ ਜਾਂ ਫਿਰ ਮੇਰੇ ਹਲਕੇ ਦੇ ਐਮਐਲਏ ਹੋਣਗੇ, ਬਿਲਕੁਲ ਨਹੀਂ, ਨਾ ਤਾਂ ਅਸੀਂ ਇਹੋ ਜਿਹਾ ਕੰਮ ਹੀ ਕਰਦੇ ਹਾਂ। ਸੁਖਵਿੰਦਰ ਕੋਟਲੀ ਹੁਣੀ ਉੱਥੇ ਗਏ, ਉਹਨਾਂ ਨੂੰ ਛਡਾ ਕੇ ਲਿਆਏ, ਇਸੇ ਕਰਕੇ ਇਹਨਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਨਾਲ ਗੱਲ ਕਰਦੇ ਹਾਂ। ਕੋਟਲੀ ਸਾਹਿਬ, ਸਭ ਤੋਂ ਪਹਿਲਾਂ ਰਾਜਨੀਤੀ ਤੋਂ ਇੱਕ ਪਾਸੇ ਜੇ ਆਪਾਂ ਰਾਜਨੀਤੀ ਨੂੰ ਰੱਖ ਦਈਏ, ਗੱਲ ਕਰੀਏ ਧੀਆਂ ਭੈਣਾਂ ਨੇ, ਆ ਭੈਣ ਹੁਣਾਂ ਦੀ ਛੋਟੀ ਜੀ ਬੱਚੀ ਹੈ, ਉਹ ਵੀ ਥਾਣੇ ਦੇ ਵਿੱਚ ਸੀ, ਤੁਸੀਂ ਗਏ ਹੋ, ਤੁਹਾਨੂੰ ਕਿਉਂ ਲੱਗਾ ਕਿ ਮੈਨੂੰ ਉੱਥੇ ਜਾ ਕੇ ਇਹਨਾਂ ਨੂੰ ਛਡਾ ਕੇ ਲਿਆਉਣਾ ਚਾਹੀਦਾ? ਕਿਉਂਕਿ ਤੁਸੀਂ ਕਿਹੜਾ ਸੱਤਾ ਭੋਗ ਰਹੇ ਹੋ, ਤੁਸੀਂ ਤਾਂ ਪਾਸੇ ਹੋ, ਜਿਹੜੇ ਸੱਤਾ 'ਚ ਨੇ ਉਹ ਤਾਂ ਗੱਡੀਆਂ 'ਚ ਮੋਢੇ ਮਾਰ ਕੇ ਲੰਘ ਰਹੇ ਨੇ। ਦੇਖੋ, ਮੈਂ ਇਸ ਗੱਲ ਨੂੰ ਜਾਣਦਾ ਕਿ ਇਹ ਸਾਡੇ ਅਸਿਸਟੈਂਟ ਪ੍ਰੋਫੈਸਰਸ ਜੀ, ਲਾਇਬ੍ਰੇਰੀਅਨਸ, ਇਹ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ। ਜੀ ਜੀ। ਇੱਕ ਸਾਡੀ ਭੈਣ ਇਸ ਸੰਘਰਸ਼ ਦੇ ਸ਼ਹੀਦ ਹੋ ਗਈ, ਆਪਣੀ ਜਾਨ ਗਵਾ ਲਈ, ਮੈਨੂੰ ਦੁੱਖ ਹੈ। ਔਰ ਅੱਜ ਜੇ ਇਸ ਤਰੀਕੇ ਦੇ ਨਾਲ ਮੇਰੇ ਖਿਆਲ ਕੱਲ੍ਹ ਜਿਹੜਾ ਉਹ ਪ੍ਰੋਟੈਸਟ ਇਹਨਾਂ ਨੇ ਸ਼ਾਂਤਮਈ ਕੀਤਾ ਸੰਵਿਧਾਨ ਚੌਂਕ ਦੇ ਅੰਦਰ, ਔਰ ਇਹਨਾਂ ਨੂੰ ਸਮਾਂ ਦਿੱਤਾ ਗਿਆ ਕਿ ਸਵੇਰੇ ਤੁਹਾਡੀ ਗੱਲਬਾਤ ਜਿਹੜੀ ਮੁੱਖ ਮੰਤਰੀ ਸਾਹਿਬ ਨਾਲ ਕਰਵਾਈ ਜਾਏ। ਜਿਹੜਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਸਰਕਾਰ ਹੁਣ ਜਲੰਧਰ ਤੋਂ ਚਲਾਉਣੀ ਹੈ, ਦੁਆਬਾ ਤੇ ਮਾਝਾ ਮੇਰੇ ਖਿਆਲ ਕਹਿੰਦਾ ਇੱਥੋਂ ਚੱਲਿਆ, ਆਰਾਮ ਦੇਣਾ, ਕਹਿੰਦਾ ਦੂਰ ਨਹੀਂ ਜਾਣਾ, ਉਹਨਾਂ ਨੂੰ ਦੂਰ ਜਾਣਾ ਪਏਗਾ। ਸੋ ਜਿਹੜੇ ਚੱਲ ਕੇ ਉਹਨਾਂ ਦੇ ਘਰ ਗਏ ਤੇ ਕਹਿੰਦੇ ਜੀ ਉਹਨਾਂ ਦੀ ਭੈਣ ਜੀ ਨਾਲ ਗੱਲ ਕਰ ਲਓ, ਨਾਂ ਦਾ ਵੈਸੇ ਮੈਨੂੰ ਉਹਨਾਂ ਦਾ ਪਤਾ ਨਹੀਂ ਹੈਗਾ, ਤੇ ਕਦੇ ਕਹਿੰਦੇ ਮਾਤਾ ਜੀ ਨਾਲ ਗੱਲ ਕਰ ਲਓ, ਕਹਿੰਦੇ ਚਲੋ ਜੇ ਨਹੀਂ ਗੱਲ ਤਾਂ ਫਿਰ ਗੁਰਪ੍ਰੀਤ ਜੀ ਨਾਲ ਕਰ ਲਓ, ਉਹਨਾਂ ਦੇ ਮਿਸਿਸ ਮਾਨ। ਤੇ ਮੇਰੇ ਖਿਆਲ ਦੇ ਅੰਦਰ ਹੁਣ 92 ਐਮਐਲਏ ਨਹੀਂ ਤੇ 3 ਨਾਲ ਹੋਰ ਉਹਨਾਂ ਦੇ ਘਰ ਦੇ ਵੀ ਜੋੜ ਦਿਓ, 95 ਹੋ ਗਏ ਆ। ਇੱਥੇ ਮੈਂ ਕੋਟਲੀ ਸਾਹਿਬ ਇੱਕ ਗੱਲ ਜੋੜਦੇ ਆ, ਉਹਨਾਂ ਤੋਂ ਕੋਈ ਕਨਸਟੀਟਿਊਸ਼ਨਲ ਅਹੁਦਾ ਲੱਗਦਾ ਤੁਹਾਨੂੰ ਵੀ? ਉਹ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਨਾਲ ਮੀਟਿੰਗ ਕਰ ਲਓ, ਜਾਂ ਫਿਰ ਉਹਨਾਂ ਨੂੰ ਕੋਈ ਕਲਮ ਦਿੱਤੀ ਹੋਈ ਭਾਈ ਜੇ ਇਹ ਕਹਿ ਦੇਣਗੇ ਆਪਾਂ ਨੌਕਰੀਆਂ ਇਹਨਾਂ ਦੀਆਂ ਪੱਕੀਆਂ, ਇਹਨਾਂ ਨੂੰ ਬਿਠਾ ਦਾਂਗੇ ਕਾਲਜਾਂ 'ਚ? ਜਿਹੜੀ ਉਹਨਾਂ ਨੂੰ ਪਾਵਰ ਦਿੱਤੀ ਹੋਈ ਨਾ, ਉਹ ਇਹਨਾਂ ਦੇ ਹੀ ਐਮਐਲਏ ਨੇ,
ਜਿਹੜਾ ਰਿਹਾ ਇਹਨਾਂ ਦੇ ਨਾਲ, ਜਿਹੜਾ ਬੜਬੜੀਆਂ ਗੱਲਾਂ ਕਰਦਾ, ਉਹਨੇ ਪੋਲ ਖੋਲ ਦਿੱਤੀ ਪਿਛਲੇ ਦਿਨਾਂ ਦੇ ਅੰਦਰ ਕਿ ਇਹਨਾਂ ਦੇ ਭੈਣ ਜੀ ਕਿੰਨੇ ਪੈਸੇ ਲੈਂਦੇ ਆ, ਬੀਬੀ ਜੀ ਕਿੰਨੇ ਮੰਗਦੇ ਆ। ਇਹ ਸਾਰਿਆਂ ਦੇ ਮੇਰਾ ਦੋਸ਼ ਨਹੀਂ ਹੈ, ਇਹਨਾਂ ਦਾ ਐਮਐਲਏ ਔਰ ਦੋਸ਼ ਲਾ ਗਿਆ। ਇਸ ਕਰਕੇ ਉਹਨਾਂ ਨੂੰ ਅਧਿਕਾਰ ਦਿੱਤੇ ਹੋਏ ਆ, ਉਹਨਾਂ ਕੋ ਇਹ ਕੋਈ ਰਾਈਟ ਨਹੀਂ ਹੈ। ਚਲੋ ਠੀਕ ਹੈ, ਇਹਨਾਂ ਨੇ ਉਹਨਾਂ ਦੇ ਸਾਹਮਣੇ ਕੋਈ ਗੱਲ ਕੀਤੀ ਵੀ ਸ਼ਾਇਦ ਮਾਨ ਸਾਹਿਬ ਦੇ ਕੰਨ 'ਚ ਫੂਕ ਮਾਰ ਦੇਣਗੇ ਕਿ ਬੀਬੀਆਂ ਭੈਣਾਂ ਦੀ, ਅਸਿਸਟੈਂਟ ਪ੍ਰੋਫੈਸਰ ਸਾਹਿਬਾਨ ਦੀ, ਸਾਡੇ ਬੱਚਿਆਂ ਦੀ, ਮੁੰਡੇ ਕੁੜੀਆਂ ਦੀ ਮੰਗ ਜਿਹੜੀ ਜਾਇਜ਼ ਹੈ। ਤੇ ਮਾਨ ਸਾਹਿਬ ਕੋਲ ਤਾਂ ਸਮਾਂ ਨਹੀਂ। ਉਹ ਜਿਹੜਾ ਕਹਿੰਦਾ ਹੁੰਦਾ ਸੀ ਨਾ ਬਈ ਮੈਂ ਹੱਥ ਜੋੜ ਕੇ ਹੁਣ ਵੋਟਾਂ ਨਹੀਂ ਮੰਗਣੀਆਂ, ਤੇ ਅੱਜ ਗਲੀਆਂ ਦੇ ਵਿੱਚ ਰੁਲਦਾ ਫਿਰ ਰਿਹਾ, ਤੇ ਉਹਦੇ ਕੋਲ ਟਾਈਮ ਨਹੀਂ ਸਾਡੀਆਂ ਭੈਣਾਂ ਦੀ ਗੱਲ ਸੁਣਨ ਵਾਸਤੇ। ਜਦੋਂ ਮੈਂ ਨਾ ਵੀਡੀਓ ਦੇਖਿਆ ਮੇਰੇ ਮਨ 'ਚ ਦਰਦ ਜਿਹਾ ਜਾਗ ਗਿਆ। ਮੈਂ ਕੋਈ ਬਤੌਰ ਐਮਐਲਏ ਨਹੀਂ ਗਿਆ ਉੱਥੇ। ਐਮਐਲਏ ਕੋ ਬਣ ਜੇ ਕੋਈ ਖੁਦਾ ਨਹੀਂ ਬਣ ਜਾਂਦਾ। ਐਮਐਲਏ ਬਣ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਓ, ਫਿਰ ਲੋਕਾਂ ਨੂੰ ਪਤਾ ਲੱਗਦਾ ਹੈ। ਮੇਰੇ ਬੱਚੇ ਸਾਰਿਆਂ ਨੂੰ ਪਤਾ ਹੈ, ਤੁਹਾਨੂੰ ਪਤਾ ਹੈ, ਸਾਰੇ ਜਲੰਧਰ ਕੀ ਪੰਜਾਬ ਦੇ ਲੋਕਾਂ ਨੂੰ ਪਤਾ ਮੈਂ ਸੰਘਰਸ਼ੀਲ ਬੰਦਾ ਲੜਦਾ ਰਿਹਾ। ਔਰ ਮੈਨੂੰ ਦੁੱਖ ਹੋਇਆ ਜਦੋਂ ਇਹ ਦੇਖਿਆ ਕਿ ਉਹਨਾਂ ਨੂੰ ਥਾਣੇ ਦੇ ਵਿੱਚ ਬੰਦ ਕਰ ਦਿੱਤਾ। ਯਾਰ ਬੱਚੀਆਂ ਨੂੰ, ਸਾਡੀਆਂ ਧੀਆਂ ਭੈਣਾਂ ਨੂੰ, ਨੌਜਵਾਨਾਂ ਨੂੰ, ਜਿਹੜੇ ਇੱਕ ਅਸਿਸਟੈਂਟ ਪ੍ਰੋਫੈਸਰ, ਯਾਰ ਕੋਈ ਛੋਟੀ ਪੋਸਟ ਥੋੜੀ ਹੁੰਦੀ ਹੈ, ਕੋਈ ਛੋਟੇ ਡਿਗਰੀਆਂ ਥੋੜੀ ਹੁੰਦੀਆਂ, ਤੇ ਅਨਪੜ੍ਹਾਂ ਦੇ ਸਾਹਮਣੇ ਜਾ ਕੇ ਬਹਾਲ ਦਿੱਤਾ ਇਹਨਾਂ ਨੂੰ। ਤੇ ਜਦੋਂ ਪਤਾ ਲੱਗਾ ਕਿ ਥਾਣੇ ਬੰਦ ਹੈ, ਤੇ ਮੈਂ ਗਿਆ, ਮੈਂ ਸਰਦਾਰ ਪ੍ਰਗਟ ਸਿੰਘ ਉਹਨਾਂ ਨਾਲ ਗੱਲ ਕੀਤੀ, ਕਹਿੰਦੇ ਛੇਤੀ ਪਹੁੰਚ। ਮੈਂ ਪਹੁੰਚ ਗਿਆ, ਖੈਰ ਉਹ ਰੁਝੇਵਿਆਂ 'ਚ ਬਿਜੀ ਸੀਗੇ, ਤੇ ਮੈਂ ਦੇਖਿਆ ਜਾ ਕੇ ਥਾਣੇ ਦੇ ਅੰਦਰ ਥੱਲੇ ਬੈਠੀਆਂ ਹੋਈਆਂ ਨੇ, ਥੱਲੇ ਬਿਠਾ ਜ਼ਮੀਨ ਤੇ ਬੈਠੀ। ਇੱਕ ਫੋਟੋ ਵੀ ਮੈਂ ਰਿਲੀਜ਼ ਕੀਤੀ ਅੱਜ ਪ੍ਰੈਸ ਨੂੰ ਕਿ ਕਮ ਸੇ ਕਮ ਪੜ੍ਹੇ ਲਿਖਿਆਂ ਦਾ ਇਹ ਸਨਮਾਨ ਹੋ ਰਿਹਾ। ਕਿਹੜਾ ਕ੍ਰਾਈਮ ਕਰ ਲਿਆ ਉਹਨੇ, ਕਿਹੜਾ ਜ਼ੁਲਮ ਕਰ ਲਿਆ, ਕਿਹੜੇ ਇੱਟਾਂ ਰੋੜੇ ਭਗਵੰਤ ਮਾਨ ਦੇ ਘਰੇ ਉਹਨਾਂ ਨੇ ਮਾਰ ਦਿੱਤੇ, ਜਿਹੜੀ ਐਡੀ ਵੱਡੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਸੀ। ਤੇ ਭਗਵੰਤ ਮਾਨ ਜੀ ਡਲਾ ਤਾਂ ਤੁਹਾਡੇ ਕਿਸੇ ਨੇ ਮਾਰਿਆ ਨਹੀਂ, ਪਰ ਹੁਣ ਲੋਕਾਂ ਨੇ ਤੁਹਾਡੇ ਇੱਟਾਂ ਰੋੜੇ ਨਹੀਂ ਮਾਰਨੇ, ਲੋਕਾਂ ਨੇ ਤੁਹਾਡੇ ਜੁੱਤੀਆਂ ਮਾਰਿਆ ਕਰਨੀਆਂ ਕਿ ਤੁਸੀਂ। ਮੈਂ ਸਿੱਧੇ ਤੌਰ ਤੇ ਚੈਲੰਜ ਕਰਦਾ ਭਗਵੰਤ ਮਾਨ ਨੂੰ, ਮੈਂ ਤਾਂ ਡਰਦਾ ਨਹੀਂ ਹੈ ਕਿ ਜੇ ਤੂੰ ਬੱਚੀਆਂ ਨਾਲ ਇਦਾਂ ਕਰੇਗਾ ਨਾ, ਫਿਰ ਬਦਲਾ ਲੈਣ ਲਈ ਤੇਰੇ ਕੋਲ ਜੰਗ ਦੇ ਮੈਦਾਨ 'ਚ ਆਊਂਗਾ। ਅੱਗੇ ਵੀ ਤੂੰ ਦਲਿਤਾਂ ਦਾ ਅਪਮਾਨ ਕੀਤਾ ਪੰਜਾਬ ਦੀ ਵਿਧਾਨ ਸਭਾ 'ਚ, ਤੈਨੂੰ ਮੂੰਹ ਤੋੜਮਾ ਜਵਾਬ ਦਿੱਤਾ। ਮੈਨੂੰ ਕੱਲ ਇਹਨਾਂ ਦਾ ਇੱਕ ਵਿਧਾਇਕ ਮਿਲਿਆ, ਇੱਥੇ ਚਰਚਾ ਕਰ ਰਹੇ, ਆਪਣੇ ਇਲੈਕਸ਼ਨ ਪ੍ਰਚਾਰ ਕਰ ਰਹੇ। ਮੈਨੂੰ ਕਹਿੰਦੇ ਕੋਟਰੀ ਤੂੰ ਸਵਾਦ ਲਿਆਤਾ ਵੀ ਸਾਡੀ ਵੱਲ ਤਾਂ ਇਹ ਸਾਰੇ ਗੱਲ ਚੱਲੀ ਵੀ ਜੇ ਵੋਟਾਂ ਨਹੀਂ ਪਈਆਂ ਨਾ, ਐਸ ਕਰਕੇ ਨਹੀਂ ਪਈਆਂ ਵੀ ਇਹਨੇ ਜੁੱਤੀ ਦੀ ਗੱਲ ਤੱਕ, ਜੁੱਤੀ ਸੰਘਾਉਣ ਮਾਰਨ ਦੀ ਗੱਲ ਦਲਿਤਾਂ ਤੱਕ ਕਰ ਦਿੱਤੀ। ਇਹਨਾਂ ਦਾ ਐਮਐਲਏ ਜਿਹੜਾ ਆਦਮਪੁਰ ਵਾਲਾ ਜੜਾਂ 'ਚ ਬਹਿ ਗਿਆ, ਜਿਹੜਾ ਉਹ ਜੋ ਮਰਜੀ, ਜੇ ਲੋੜ ਕਿਤੇ ਪਈ ਨਾ ਵਿਧਾਨ ਸਭਾ 'ਚ ਮੈਂ ਨਾਂ ਵੀ ਲੈ ਦਾਂਗਾ ਉਹਦਾ, ਉਹਨੂੰ ਪੁੱਛੂੰਗਾ ਵੀ ਯਾਰ ਉਦੋਂ ਤਾਂ ਤੂੰ ਬੋਲਦਾ ਸੀ ਯਾਰ, ਖੜਾ ਹੋ ਕੇ ਤਾਂ ਇੱਕ ਵਾਰੀ ਕਹਿਆ ਵੀ ਇਹ ਧੱਕਾ ਕਰ ਰਿਹਾ ਭਗਵੰਤ ਮਾਨ। ਸੋ ਮੇਰਾ ਮਤਲਬ ਇਹ ਹੈ ਕਿ ਅੱਜ ਐਮਐਲਏ ਵੀ ਉਹਦੇ ਦੁਖੀ ਨੇ ਉਹਦੇ ਤੋਂ। ਸੋ ਮੈਂ ਮੁੱਕਦੀ ਗੱਲ ਇਹ ਹੈ ਕਿ ਮੇਰਾ ਫਰਜ਼ ਸੀ, ਮੇਰੀ ਇਹ ਡਿਊਟੀ ਸੀ। ਮੈਂ ਬਿਲਕੁਲ ਨਹੀਂ ਕਹਿੰਦਾ ਕਿ ਕੋਈ ਪੋਲੀਟੀਕਲੀ ਕਵੇ ਵੀ ਕਾਂਗਰਸ ਦਾ ਐਮਐਲਏ ਉੱਥੇ ਗਿਆ, ਨਾ ਸਿਰਫ ਇਹ ਕਹੋ ਕਿ ਸੁਖਵਿੰਦਰ ਕੋਟਲੀ ਗਿਆ ਉੱਥੇ, ਬਹੁਤ ਧੰਨਵਾਦ, ਤਾਂ ਕਿ ਲੋਕਾਂ ਦੀ ਆਵਾਜ਼, ਇਹਨਾਂ ਨੇ ਸਾਡੇ ਦੇਸ਼ ਦਾ ਭਵਿੱਖ ਬਣਨਾ ਹੈ। ਇਹ ਆਉਣ ਵਾਲੀ ਜਨਰੇਸ਼ਨ ਹੈ, ਸਾਡੇ ਤੋਂ ਬਾਅਦ ਦੀ ਇਹ ਪੀੜ੍ਹੀ ਹੈ। ਇਹਨਾਂ ਨੇ ਸਮਾਜ ਨੂੰ ਸਾਂਭਣਾ, ਵਿਦਿਆਰਥੀ ਵਰਗ ਨੂੰ ਸਾਂਭਣਾ, ਨੌਜਵਾਨਾਂ ਨੂੰ ਸਾਂਭਣਾ। ਤੇ ਅੱਜ ਧੀਆਂ ਭੈਣਾਂ ਬੱਚੀਆਂ ਯਾਰ ਥਾਣਿਆਂ ਦੇ ਵਿੱਚ ਲਿਜਾ ਕੇ ਤੁਸੀਂ ਉਹਨਾਂ ਨੂੰ ਥੱਲੇ ਬਿਠਾਇਆ ਹੋਵੇ, ਤੇ ਮੇਰੇ ਖਿਆਲ ਦੇ ਅੰਦਰ ਭਗਵੰਤ ਮਾਨ ਜੀ ਧੀ ਤੇਰੇ ਵੀ ਜੰਮੀ ਹੈ। ਤੂੰ ਕਹਿੰਦਾ ਹੁੰਦਾ ਸੀ ਨਾ ਨੰਨੀ ਬੱਚੀ, ਤੇ ਇਹ ਵੀ ਸਾਡੀਆਂ ਨੰਨੀਆਂ ਬੱਚੀਆਂ ਨੇ, ਇਹ ਵੀ ਸਾਡੀਆਂ ਧੀਆਂ ਭੈਣਾਂ ਨੇ। ਇਹਨਾਂ ਦੀ ਇੱਜ਼ਤ ਦਾ ਵੀ ਥੋੜਾ ਜਿਹਾ ਖਿਆਲ ਕਰ। ਤੈਨੂੰ ਬੰਦੇ ਦਾ ਪੁੱਤ ਬਣਾਇਆ ਪਹਿਲਾਂ ਪੰਜਾਬ ਦੇ ਲੋਕਾਂ ਨੇ, ਤੇ ਹੁਣ ਜਲੰਧਰ ਦੇ ਲੋਕਾਂ ਨੇ ਫਿਰ ਤੈਨੂੰ ਬੰਦੇ ਦਾ ਪੁੱਤ ਬਣਾ। ਇਹ ਮੇਰੇ ਸ਼ਬਦ ਨਹੀਂ ਹੈ, ਇਹ ਭਗਵੰਤ ਮਾਨ ਨੇ ਪੰਜਾਬ ਦੀ ਵਿਧਾਨ ਸਭਾ 'ਚ ਸਾਨੂੰ ਕਹੇ ਕਿ ਤੁਸੀਂ ਬੰਦੇ ਦੇ ਪੁੱਤਾਂ ਵਾਲੀ ਗੱਲ ਕਰੋ। ਮੈਂ ਇਸ ਕਰਕੇ ਉਹਨੂੰ ਕਹਿ ਰਿਹਾ ਕਿ ਭਗਵੰਤ ਮਾਨ ਜੀ ਅਸੀਂ ਤਾਂ ਬੰਦੇ ਦੇ ਪੁੱਤ ਹੈਗੇ ਆ, ਪਰ ਤੈਨੂੰ ਲੋਕ ਹੁਣ ਬੰਦੇ ਦਾ ਪੁੱਤ ਬਣਾ ਕੇ ਚੰਗੀ ਤਰ੍ਹਾਂ ਛੱਡਣਗੇ। ਆਹ ਲੜ ਜੰਗ ਦੇ ਮੈਦਾਨ ਦੇ ਅੰਦਰ ਤੇ ਤੋਂ ਕੋਈ ਡਰਨ ਵਾਲਾ ਮੈਂ ਹੈ ਨਹੀਂ। ਪਰਚੇ ਪੁਰਚੇ ਤਾਂ ਅੱਗੇ ਵੀ ਬਥੇਰੇ ਹੁੰਦੇ ਹੀ ਰਹੇ ਆ, ਕਿਹੜੀ ਗੱਲ ਹੈ, ਕੋਈ ਪ੍ਰੋਬਲਮ ਨਹੀਂ। ਜੇ ਲੜਦੇ ਆ ਜਾਨ ਵੀ ਚਲੀ ਜਾਵੇ ਯਾਰੋ ਕੋਈ ਗੱਲ ਨਹੀਂ। ਤੇ ਕੋਲ ਸਲੂਟ ਤਾਂ ਤੁਹਾਨੂੰ ਪਤਾ ਮੈਂ ਐਮਐਲਏ ਬਣ ਗਿਆ, ਉਹ ਮੌਤ ਦੇ ਵੇਲੇ ਸਲੂਟ ਤਾਂ ਹੁਣ ਪੈਣਾ ਹੀ ਪੈਣਾ, ਸਲਾਮੀ ਤਾਂ ਮਰਨ ਲੱਗਿਆ ਮਿਲਣੀ ਹੀ ਮਿਲਣੀ ਹੈ। ਤੇ ਪੰਜਾਬ ਦੀ ਵਿਧਾਨ ਸਭਾ 'ਚ ਵੀ ਸ਼ਰਧਾਂਜਲੀ ਮਿਲਣੀ ਹੈ। ਉਦੋਂ ਨੂੰ ਭਾਵੇਂ ਕੋਈ ਐਮਐਲਏ ਹੋਵੇ, ਕੋਈ ਮੁੱਖ ਮੰਤਰੀ, ਉਹਨੂੰ ਵੀ ਸ਼ਰਧਾਂਜਲੀ ਦੇਣੀ ਤਾਂ ਪੈਣੀ ਹੈ। ਯਾਰ ਆਓ ਹੱਕਾਂ ਲਈ ਲੜੀਏ, ਆਓ ਇਹਨਾਂ ਧੀਆਂ ਭੈਣਾਂ ਦੇ ਲਈ ਲੜੀਏ। ਜਿਨ੍ਹਾਂ ਧੀਆਂ ਭੈਣਾਂ ਲਈ ਲੜਦੀ ਇੱਕ ਸਾਡੀ ਧੀ ਜਿਹੜੀ ਹੈ ਉਹ ਸ਼ਹੀਦ ਹੋ ਗਈ, ਉਹਨੇ ਆਪਣੀ ਜਾਨ ਗਵਾ ਲਈ। ਤੇ ਜਿਹਦੀ ਜਾਨ ਹੀ ਚਲੀ ਜਾਵੇ ਫਿਰ ਅਣਖ ਇੱਜ਼ਤ ਕਿੱਥੇ ਹੈ, ਗੈਰਤ ਕਿੱਥੇ ਆ? ਅਸੀਂ ਪੰਜਾਬੀ ਗੈਰਤਮੰਦ ਲੋਕਾਂ ਲਈ ਲੜਦੇ ਰਹੇ ਹਾਂ। ਇੱਥੇ ਮੁਗਲ ਆਏ, ਇੱਥੇ ਅਫਗਾਨ ਆਏ, ਇੱਥੇ ਤੁਰਕ ਆਏ, ਕੌਣ ਨਹੀਂ ਆਇਆ ਇੱਥੇ? ਦੇਸ਼ ਦੀ ਸੱਤਾ ਭੋਗ ਕੇ ਉਹਨਾਂ ਨੇ ਜ਼ੁਲਮ ਕੀਤਾ ਤੇ ਉਹਦਾ ਪੰਜਾਬੀਆਂ ਨੇ ਮੂੰਹ ਤੋੜਮਾ ਹਮੇਸ਼ਾ ਜਵਾਬ ਦਿੱਤਾ ਹੈ। ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਭਗਵੰਤ ਮਾਨ ਨੂੰ ਕਹਿਣਾ ਚਾਹਨਾ, ਇਹਨਾਂ ਨਾ ਜ਼ੁਲਮ ਕਰ। ਮੈਨੂੰ ਅੱਜ ਬਹੁਤ ਦੁੱਖ ਹੈ,
ਬਹੁਤ ਦੁੱਖ ਹੈ। ਜੇ ਕਿਤੇ ਸਵੇਰੇ ਕਿਤੇ ਮਿਲ ਮੁਲ ਗਿਆ ਨਾ ਕਿਤੇ ਲੰਘਦੇ ਨੁੰਘਦੇ ਤਾਂ ਇੱਕ ਵਾਰੀ ਸੜਕ ਤੇ ਉਹਦਾ ਘਰਾਓ ਜ਼ਰੂਰ ਕਰੂੰਗਾ, ਉਹਨੂੰ ਪਤਾ ਲੱਗ ਜਾਏ। ਭਾਵੇਂ ਅੱਜ ਮੈਨੂੰ ਕੋਈ ਪੁੱਛਦਾ ਸੀ ਇੰਟੈਲੀਜੈਂਸ ਵਾਲਾ, ਮੈਂ ਕਿਹਾ ਯਾਰ ਕੋਈ ਗੱਲ ਨਹੀਂ, ਮੇਰਾ ਦਾਅ ਤਾਂ ਲੱਗਣ ਦੇ, ਹਾਲੇ ਮੇਰਾ ਲੱਗਾ ਨਹੀਂ, 3-4 ਦਿਨ ਹੋਏ ਆ, ਮੇਰਾ ਦਾਅ ਲੱਗਾ ਨਾ ਇਹਨੂੰ ਫਿਰ ਇੱਕ ਵਾਰੀ ਕਾਲੇ ਝੰਡੇ ਦਿਖਾ ਲੈਣੇ, ਇਹਨੂੰ ਬੰਦੇ ਦਾ ਪੁੱਤ ਬਣਾਉਣਾ। ਪਹਿਲਾਂ ਦਿਖਾਈ ਸੀ ਉਹ ਤਾਂ ਥੋੜਾ ਜਿਹਾ ਸੀਗਾ, ਮਤਲਬ ਇੱਕ ਟ੍ਰੇਲਰ ਜਿਹਾ ਸੀਗਾ। ਮੈਨੂੰ ਦੁੱਖ ਹੈ, ਅੱਜ ਭੈਣਾਂ ਦਾ ਮੈਨੂੰ ਦੁੱਖ ਹੈ, ਆ ਨੌਜਵਾਨਾਂ ਦਾ, ਆਪਣੇ ਪ੍ਰੋਫੈਸਰ ਸਾਹਿਬਾਨ ਦਾ ਦੁੱਖ ਹੈ। ਇਹ ਮੇਰਾ ਦਰਦ ਹੈ। ਮੈਂ ਕੋਈ ਕਾਂਗਰਸ ਦਾ ਬਤੌਰ MLA ਨਹੀਂ ਗਿਆ, ਨਾ ਮੈਂ ਅਜਿਹਾ ਬਣ ਕੇ ਜਾਣਾ। ਇਨਸਾਨੀਅਤ ਦੇ ਨਾਲ ਮੈਂ ਤਾਂ ਇਨਸਾਨ ਸੁਖਵਿੰਦਰ ਕੋਟਲੀ ਬਣ ਕੇ ਗਿਆ, ਜਿਹੜਾ ਪਹਿਲਾਂ ਸੀ। ਜੇ MLA ਬਣ ਗਿਆ, ਕੋਈ ਖੁਦਾ ਨਹੀਂ ਬਣ ਗਿਆ। ਲੋਕ ਹਿੱਤਾਂ ਦੀ ਲੜਾਈ ਲੜੀਏ। नौजवानों की शहादत किसी कौम की तमीर होती है, वतन के इश्क की जे मुंह बोलती तस्वीर होती है। वो क्या पाएगा सुख चैन जो दुख सह नहीं सकता, जिसे मरना नहीं आता वो जिंदा ਰਹਿ ਨਹੀਂ ਸਕਦਾ। ਇਸ ਕਰਕੇ ਜਿੰਦੇ ਰਹਿਣ ਦੀ ਲੜਾਈ ਜਿਹੜੀ ਹੈ ਉਹ ਲੜਨੀ ਹੈ, ਇਨਸਾਨੀਅਤ ਦੀ ਲੜਾਈ ਲੜਨੀ ਹੈ, ਗੈਰਤਮੰਦ ਹੋ ਕੇ ਲੜਾਈ ਲੜਨੀ ਹੈ ਪੰਜਾਬ ਦੇ ਹਿੱਤਾਂ ਲਈ ਤੇ ਨਾ ਭੈਣਾਂ ਦੇ ਲਈ। ਆ ਦੇਖੋ, ਆ ਭੈਣ ਦੀ ਫੋਟੋ ਦਿਖਾਓ ਜੀ ਜੀ। ਅੱਜ ਕੀ ਸੋਚਦੀ ਹੋਏਗੀ ਜਿੱਥੇ ਬੈਠੀ ਹੋਏਗੀ, ਬਲਵਿੰਦਰ ਕੌਰ ਕੀ ਸੋਚਦੀ ਹੋਏਗੀ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਅੰਦੋਲਨ ਨੂੰ ਇਹਨਾਂ ਭੈਣਾਂ ਨੇ ਠੰਡਾ ਪੈਣ ਦਿੱਤਾ। ਕੀ ਸੋਚਦੀ ਹੋਏਗੀ ਅੱਜ ਉਹ ਕਿਤੇ ਬੈਠੀ, ਉਹਦੀ ਆਤਮਾ ਪੁਕਾਰਦੀ ਨਹੀਂ ਹੋਏਗੀ। ਤੇ ਮੇਰੇ ਖਿਆਲ ਦੇ ਅੰਦਰ ਅੱਜ ਉਹ ਭੈਣ ਖੁਸ਼ ਵੀ ਹੁੰਦੀ ਹੋਏਗੀ, ਉਹਦੀ ਆਤਮਾ ਖੁਸ਼ ਵੀ ਹੁੰਦੀ ਹੋਏਗੀ ਕਿ ਇਹਨਾਂ ਭੈਣਾਂ ਨੇ, ਉਹਦੀਆਂ ਸਾਥਣਾਂ ਨੇ, ਉਹਦੇ ਭਰਾਵਾਂ ਨੇ, ਉਹਦੇ ਨੌਜਵਾਨ ਵੀਰਾਂ ਨੇ ਉਸ ਅੰਦੋਲਨ ਨੂੰ ਅੱਗੇ ਜਾਰੀ ਰੱਖਿਆ। ਇਹ ਮੇਰਾ ਦਰਦ ਹੈ, ਇਹ ਭਗਵੰਤ ਮਾਨ ਤੱਕ ਪਹੁੰਚਾਓ, ਇਹਨੂੰ ਬੰਦੇ ਦਾ ਪੁੱਤ ਬਣਾਈਏ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਆਦਮਪੁਰ ਤੋਂ MLA ਸੁਖਵਿੰਦਰ ਕੋਟਲੀ ਹੋਣੀ। ਹੁਣ ਆਉਂਦੇ ਆ ਇਸ ਫਰੰਟ ਦੇ ਵੱਲ। ਸਾਡੇ ਨਾਲ ਇਹਨਾਂ ਦੇ ਕਨਵੀਨਰ ਮੌਜੂਦ ਨੇ। ਭੈਣੇ, ਸਭ ਤੋਂ ਪਹਿਲਾਂ ਜਲੰਧਰ ਚ ਆਏ ਹੋਏ ਹੋ, ਜਲੰਧਰ ਪੱਛਮੀ ਦੀ ਚੋਣ ਹੈ, ਤੁਸੀਂ ਗੰਭੀਰਪੁਰ ਤੋਂ ਉੱਠ ਕੇ ਇੱਥੇ ਪ੍ਰਦਰਸ਼ਨ ਕਰਨ ਆਏ ਹੋਏ, ਕੋਈ ਆਸ ਲੈ ਕੇ ਆਏ ਹੋਵੋਗੇ ਵੀ ਚੱਲ ਭਾਈ ਮੀਟਿੰਗ ਹੀ ਮਿਲ ਜਾਂਦੀ, ਹੋਰ ਤਾਂ ਕੀ ਹੁੰਦਾ, ਮੀਟਿੰਗ ਮਿਲ ਜੂ, ਕੋਈ ਹੱਲ ਤੱਕ ਗੱਲ ਪਹੁੰਚ ਜੂ, ਪਰ ਤੁਹਾਡੇ ਨਾਲ ਹੋਇਆ ਕੀ ਅੱਜ ਸਾਰਾ ਕੁਝ? ਸਰ, ਸਾਡੇ ਨਾਲ ਜੋ ਹੋਇਆ ਉਹ ਤੁਹਾਡੇ ਸਾਹਮਣੇ ਆ। ਜਦੋਂ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ, ਉਸੇ ਟਾਈਮ ਉਹਨਾਂ ਨੇ ਸਾਨੂੰ ਗੱਡੀਆਂ ਦੇ ਵਿੱਚ ਪਾ ਕੇ ਸਾਡੀ ਖਿੱਚ-ਧੂਹ ਕੀਤੀ ਸੀ, ਸਾਨੂੰ ਘੜੀਸ ਕੇ ਉਹਨਾਂ ਨੇ ਬੱਸਾਂ ਦੇ ਵਿੱਚ ਸਿੱਟ ਲਿਆ। ਬਕਾਇਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਆ। ਤੇ ਉੱਥੇ ਉਹਨਾਂ ਨੇ ਸਾਡੇ ਨਾਲ ਗਾਲੀ ਗਲੋਚ ਕੀਤਾ, ਸਾਡੇ ਮੋਬਾਈਲ ਫੋਨ ਖੋਲ੍ਹੇ, ਸਾਡੇ ਨਾਲ ਧੱਕਾ ਮੁੱਕੀ ਕੀਤਾ, ਮਨ ਕੇ ਮਨੁੱਖੀ ਵਿਵਹਾਰ ਜਿਹੜਾ ਉਹ ਉਹਨਾਂ ਨੇ ਸਾਡੇ ਨਾਲ ਕੀਤਾ, ਪੁਲਿਸ ਪ੍ਰਸ਼ਾਸਨ ਨੇ। ਤੇ ਜਦੋਂ ਸਾਨੂੰ ਉਹਨਾਂ ਨੇ 4 ਵਜੇ ਥਾਣਿਆਂ ਦੇ ਅੰਦਰ ਲੈ ਗਏ, ਜਦੋਂ ਅਸੀਂ ਉੱਥੇ ਵੀ ਨਹੀਂ ਉਤਰਦੇ ਸੀ, ਫਿਰ ਵੀ ਉਹਨਾਂ ਨੇ ਸਾਨੂੰ ਘੜੀਸ ਕੇ ਜਿਹੜੇ ਉੱਥੋਂ ਨੀਚੇ ਉਤਾਰਿਆ। ਸਾਡਾ ਜਿਹੜਾ ਮਾਈਕ ਸੀ ਉਹ ਤੋੜ ਦਿੱਤਾ ਗਿਆ। ਮਤਲਬ ਕਿ ਬਹੁਤ ਅਣਮਨੁੱਖੀ ਵਤੀਰਾ ਜਿਹੜਾ ਸਾਡੇ ਨਾਲ ਕੀਤਾ ਉਹਨਾਂ ਨੇ। ਉਸ ਤੋਂ ਬਾਅਦ 4 ਘੰਟੇ ਸਾਨੂੰ ਅੰਦਰ ਬਿਠਾਈ ਰੱਖਿਆ। ਤੇ ਜਦੋਂ ਅਸੀਂ ਜਿਹੜੇ ਸਾਡੇ ਫੋਨ ਖੋਏ, ਪਰ ਅਸੀਂ ਜਦੋਂ ਪਹਿਲਾਂ ਹੀ ਵੀਡੀਓ ਬਣਾਈਆਂ ਸੀ, ਉਸੇ ਤਰ੍ਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਜਿੰਨੇ ਵੀ ਸਾਡੇ ਸਾਥੀ ਸੀਗੇ, ਇਨਸਾਫ ਪਸੰਦ ਲੋਕ ਸੀਗੇ, ਉਹਨਾਂ ਨੂੰ ਭੇਜ ਦਿੱਤੀਆਂ ਸੀਗੀਆਂ ਤੇ ਉਹ ਵਾਇਰਲ ਹੋ ਗਈਆਂ। ਉਹਨਾਂ ਨੇ ਟਵੀਟ ਵਗੈਰਾ ਕਰ ਦਿੱਤੇ। ਉਸ ਤੋਂ ਹੀ ਸਾਡੇ ਜਿਹੜੇ ਇਲਾਕੇ ਦੇ ਜੋ ਵੀ ਸਾਡੇ MLA ਸਾਹਿਬਾਨ, ਜਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ, ਇਨਸਾਫ ਪਸੰਦ ਲੋਕ, ਉਹਨਾਂ ਨੇ ਜਦੋਂ ਸਾਡਾ ਦੁੱਖ ਦੇਖਿਆ, ਸੁਣਿਆ, ਉਹਨਾਂ ਨੂੰ ਲੱਗਾ ਕਿ ਸਾਨੂੰ ਜਾਣਾ ਚਾਹੀਦਾ, ਕਿਉਂਕਿ ਅਸੀਂ ਕਿਸੇ ਨੂੰ ਪਰਸਨਲੀ ਨਹੀਂ ਕਾਲ ਕਰ ਸਕੇ, ਸਾਡੇ ਫੋਨ ਉਹਨਾਂ ਦੇ ਕੋਲ ਸੀਗੇ। ਤੇ ਉਹ ਸਾਨੂੰ ਫਿਰ ਉਹਨਾਂ ਨੇ ਸਾਨੂੰ ਰਾਤ ਦੇ 9 ਵਜੇ ਥਾਣੇ ਦੇ ਵਿੱਚੋਂ ਰਿਲੀਜ਼ ਕੀਤਾ। ਅਗਰ ਉਹ ਸਾਡੀ ਆਵਾਜ਼ ਜਾਂ ਕਿਸੇ ਵੀ ਤਰੀਕੇ ਉਹਨਾਂ ਤੱਕ ਸਾਡਾ ਜਿਹੜਾ ਇਹ ਸੰਦੇਸ਼ ਨਹੀਂ ਪਹੁੰਚਦਾ, ਤੇ ਸ਼ਾਇਦ ਅਸੀਂ ਹੁਣ ਵੀ ਥਾਣੇ ਦੇ ਵਿੱਚ ਲੱਗਦਾ ਵੀ ਅੱਜ ਰਾਤ ਲਵਾਉਂਦੇ ਥਾਣੇ 'ਚ ਤੁਹਾਡੀ? ਬਿਲਕੁਲ ਸਰ, ਇਸ ਤੋਂ ਪਹਿਲਾਂ ਵੀ ਸਾਡੇ ਨਾਲ ਇਸ ਤਰ੍ਹਾਂ ਹੋ ਚੁੱਕਾ ਆ। ਤਾਂ ਲੱਗੀਆਂ ਨੇ ਅੱਗੇ ਜਦੋਂ ਪ੍ਰਦਰਸ਼ਨ ਕਰਦੇ ਹੋ ਇਦਾਂ ਰਾਤ ਨੂੰ ਥਾਣੇ 'ਚ? ਬਿਲਕੁਲ ਸਰ, ਜਦੋਂ ਬਰਨਾਲੇ ਮੀਤ ਹੇਅਰ ਜੀ ਸਿੱਖਿਆ ਮੰਤਰੀ ਸੀਗੇ, ਉਦੋਂ ਸਾਡਾ ਪ੍ਰਦਰਸ਼ਨ ਹੋਇਆ ਸੀ। ਉੱਥੇ ਉਹਨਾਂ ਨੇ ਸਾਡੇ ਤੇ ਲਾਠੀ ਚਾਰਜ ਕਰਕੇ ਸਾਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀਗਾ, ਤੇ ਉੱਥੇ ਰਾਤ ਦੇ 12 ਵਜੇ ਤੱਕ ਬਿਠਾਈ ਰੱਖਿਆ। ਉਦੋਂ ਵੀ ਉੱਥੇ ਦੀਆਂ ਜਥੇਬੰਦੀਆਂ ਨੂੰ ਜਦੋਂ ਪਤਾ ਲੱਗਾ ਸੀਗਾ, BKU ਟਕੌਂਦਾ, BKU ਗਰਾਹਾਂ, ਉਹ ਰਾਤ ਦੇ 12 ਵਜੇ ਉੱਥੇ ਪਹੁੰਚੇ। ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਜਿਹੜਾ ਸਾਡੇ ਜਥੇਬੰਦੀ ਨੂੰ ਜਿਹੜਾ ਉਹ ਰੋਟੀ ਪਾਣੀ ਦਾ ਪ੍ਰਬੰਧ ਕੀਤਾ, ਤੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਨੂੰ ਤੇ ਚੇਤਾਵਨੀ ਦਿੱਤੀ ਕਿ ਅਗਰ ਇਹਨਾਂ ਦੇ ਨਾਲ ਤੁਸੀਂ ਕੋਈ ਮਾੜਾ ਵਿਵਹਾਰ ਕਰਦੇ ਆ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ, ਸਾਡੇ ਧੀਆਂ ਪੋਤਿਆਂ। ਤਾਂ ਜਾ ਕੇ ਉਹਨਾਂ ਨੇ ਸਾਨੂੰ ਜਿਹੜਾ ਰਾਤ ਨੂੰ 12, 12:30 ਵਜੇ ਥਾਣਿਆਂ ਤੋਂ ਛੱਡਿਆ ਸੀ। ਜੀ, ਤੁਹਾਡੀ ਛੋਟੀ ਜੀ ਬੱਚੀ ਹੈ, ਤੁਸੀਂ ਪਹਿਲਾਂ ਦੱਸ ਰਹੇ ਸੀ ਆਫ ਰਿਕਾਰਡ ਵੀ ਇਹਨੂੰ, ਬੱਚੀ ਨੂੰ ਵੀ ਨਹੀਂ ਉਹਨਾਂ ਨੇ ਛੱਡਿਆ, ਵੀ ਇਹਨੂੰ ਵੀ ਨਾਲ ਹੀ ਗ੍ਰਿਫਤਾਰ ਕਰਕੇ ਤੁਹਾਡੇ ਲੈ ਗਏ ਸੀ ਥਾਣੇ 'ਚ? ਕਿਉਂਕਿ ਜਦੋਂ ਉਹਨਾਂ ਨੇ ਮੈਨੂੰ ਚੱਕਿਆ ਤੇ ਮੇਰੀ ਬੱਚੀ ਰੋ ਰਹੀ ਸੀ, ਡਰ ਕੇ ਪਿੱਛੇ ਨੂੰ ਖੜ ਗਈ, ਤਾਂ ਵੀ ਉਹਨਾਂ ਨੇ ਇਹਨਾਂ ਦੀ ਬਾਂਹ ਤੋਂ ਫੜ ਕੇ ਘੜੀਸ ਕੇ ਇਸ ਨੂੰ ਜਿਹੜਾ ਗੱਡੀ ਦੇ ਵਿੱਚ ਬਿਠਾਇਆ। ਬਹੁਤ ਸਾਰੇ ਸਾਡੇ ਜਿਹੜੇ
ਪੁਰਸ਼ ਕਰਮਚਾਰੀ ਸਾਡੇ ਉਮੀਦਵਾਰ ਉਹਨਾਂ ਨੂੰ ਵੀ ਇਸ ਤਰ੍ਹਾਂ ਧੱਕਾ ਮੁੱਕੀ ਕੀਤੀ, ਬਹੁਤ ਰੂਡ ਬਿਹੇਵ ਕੀਤਾ, ਉਹਦੇ ਨਾਲ ਬਹੁਤ ਗਲਤ ਭਾਸ਼ਾ ਦੇ ਵਿੱਚ ਗੱਲਬਾਤ ਕੀਤੀ ਗਈ। ਤੁਹਾਨੂੰ ਜਦੋਂ ਉਹਨਾਂ ਨੇ ਫੜਿਆ ਹੈ, ਫੀਮੇਲ ਕਾਂਸਟੇਬਲ ਸੀਗੀਆਂ ਤੁਹਾਡੇ ਨਾਲ ਜਿਨ੍ਹਾਂ ਨੇ ਤੁਹਾਨੂੰ ਕੀਤਾ ਹੋਊਗਾ, ਕਿਉਂਕਿ ਮਹਿਲਾ ਦੇ ਨਾਲ ਮਹਿਲਾ ਡੀਲ ਕਰਦੀ ਹੈ ਵੈਸੇ ਤਾਂ ਕਾਨੂੰਨ ਇਹ ਕਹਿੰਦਾ। ਬਿਲਕੁਲ ਸਾਡੇ ਨਾਲ ਜਿਹੜਾ ਪੁਰਸ਼ ਇਹਨਾਂ ਦਾ ਪ੍ਰਸ਼ਾਸਨ ਸੀਗਾ ਉਸਨੇ ਸਾਡੇ ਨਾਲ ਬਹੁਤ ਗੁੱਸੇ ਦੇ ਨਾਲ ਗੱਲ ਕੀਤੀ, ਬਹੁਤ ਕੋਈ ਮਤਲਬ ਕਿ ਜਿਹੜੇ ਸਨਮਾਨਜਨਕ ਸ਼ਬਦ ਨਹੀਂ ਵਰਤੇ ਸਾਡੇ ਲਈ। ਤੇ ਉਸ ਤੋਂ ਬਾਅਦ ਮਹਿਲਾ ਪੁਲਿਸ ਕਰਮਚਾਰੀ ਨੇ ਹੀ ਸਾਡੇ ਨਾਲ ਜਿਹੜੀ ਆ ਮਹਿਲਾ ਨੂੰ ਘੜੀਸ ਕੇ ਜਿਹੜੇ ਬੱਸ ਦੇ ਵਿੱਚ ਪਾਇਆ ਆ, ਪਰ ਉਹਨਾਂ ਦੀ ਭਾਸ਼ਾ ਵੀ ਬਹੁਤ ਗਲਤ ਸੀ ਜੀ। ਕੀ ਮਤਲਬ ਗਾਲੀ ਗਲੋਚ ਵਾਲੀ ਭਾਸ਼ਾ ਸੀ? ਬਿਲਕੁਲ ਉਹਨਾਂ ਨੇ ਸਾਨੂੰ ਗਾਲੀ ਗਲੋਚ ਕੀਤਾ। ਤੇ ਜਦੋਂ ਅਸੀਂ ਉੱਥੇ ਪਹੁੰਚੇ ਆ ਥਾਣੇ ਦੇ ਵਿੱਚ, ਤੇ ਸਾਡੇ ਬਹੁਤ ਸਾਰੇ ਸਾਥੀਆਂ ਨੇ ਕਿਹਾ ਕਿ ਮੈਡਮ ਇਹਨਾਂ ਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਦੇ ਨਾਲ ਤੇ ਗਾਲੀ ਗਲੋਚ ਵਾਲੀ ਜਿਹੜੀ ਭਾਸ਼ਾ ਵਰਤੀ ਆ। ਤੇ ਫਿਰ ਅਸੀਂ ਜਿਹੜਾ ਉਸ ਚੀਜ਼ ਨੂੰ ਚਲੋ ਕਿ ਇਹਨਾਂ ਦੀ ਡਿਊਟੀ ਬਣਦੀ, ਅਸੀਂ ਇਹਨਾਂ ਦੀ ਉਹ ਚੀਜ਼ ਨੂੰ ਸਮਝਦੇ ਹੋਏ ਅਸੀਂ ਜਿਹੜਾ ਆ ਉੱਥੇ ਬੈਠੇ। ਚਲੋ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀਗੀ ਕਿ ਅਸੀਂ ਕਰ ਨਹੀਂ ਸੀ ਸਕਦੇ ਕੁਝ, ਪਰ ਸਾਡੇ ਕੋਲ ਕੋਈ ਫੋਨ ਦਾ ਵੀ ਸਾਧਨ ਨਹੀਂ ਸੀ ਕਿ ਅਸੀਂ ਕਿਸੇ ਨੂੰ ਫੋਨ ਕਰ ਸਕੀਏ। ਹਾਂਜੀ ਬਿਲਕੁਲ, ਸਾਨੂੰ 5 ਘੰਟੇ ਜਿਹੜਾ ਉੱਥੇ ਨਜ਼ਰਬੰਦ ਕੀਤਾ। ਉਹ ਤੱਕ ਚਲੋ ਕੋਈ ਪਰਮਾਤਮਾ ਦੀ ਕੋਈ ਮਿਹਰ ਹੋਈ ਆ ਕਿ ਸਾਡੀ ਜਿਹੜੀ ਆਵਾਜ਼ ਆ ਉਹ ਲੋਕਾਂ ਤੱਕ ਪਹੁੰਚ ਚੁੱਕੀ ਸੀ ਤੇ ਜਿਹੜਾ ਸਾਨੂੰ ਛੁਡਵਾ ਕੇ ਲੈ ਆਏ ਜੀ। ਸੋ ਹੁਣ ਤੁਸੀਂ ਇੱਕ ਵਾਰੀ ਮੰਗਾਂ ਜ਼ਰੂਰ ਦੁਹਰਾ ਦਿਓ ਅੰਤ ਦੇ ਵਿੱਚ। 1158 ਫਰੰਟ ਨੂੰ ਬਹੁਤ ਚੰਗੀ ਤਰ੍ਹਾਂ ਲੋਕ ਜਾਣਦੇ ਨੇ, ਕਿਉਂਕਿ ਆ ਭੈਣ ਜੇ ਹੁਣੀ ਜਿਹੜੇ ਪ੍ਰੋਫੈਸਰ ਬਲਵਿੰਦਰ ਕੌਰ ਜਿਹੜੇ ਸੀ ਉਹਨਾਂ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਬਹੁਤ ਸਾਰੀਆਂ ਗੱਲਾਂ ਲੈਟਰ ਦੇ ਵਿੱਚ ਲਿਖੀਆਂ ਜਾਂਦੀਆਂ ਨੇ। ਫਿਰ ਉੱਥੇ ਰੋਪੜ ਦੇ ਹਸਪਤਾਲ ਦੇ ਵਿੱਚ ਜੋ ਕੁਝ ਹੁੰਦਾ ਉਹ ਸਾਰਿਆਂ ਨੇ ਦੇਖਿਆ ਸੀ ਵੀ ਉਹ ਸਾਰੀਆਂ ਰਿਪੋਰਟਾਂ ਆਪਣੇ ਮੀਡੀਆ ਦੇ ਰਾਹੀਂ ਸਾਰਿਆਂ ਤੱਕ ਸਾਂਝੀਆਂ ਕੀਤੀਆਂ ਸੀ। ਮੰਗਾਂ ਦੁਹਰਾ ਦਿਓ ਤਾਂ ਕਿ ਲੋਕਾਂ ਦੇ ਚੇਤਿਆਂ ਦੇ ਵਿੱਚ ਇੱਕ ਵਾਰ ਮੁੜ ਤੋਂ ਰੀਫਰੈਸ਼ ਹੋ ਜਾਣ ਕਿ ਆਹ ਮੰਗਾਂ ਕਰਕੇ ਤੁਸੀਂ ਰੁਲ ਰਹੇ ਹੋ, ਉਸ ਜਗ੍ਹਾ ਤੇ ਆ ਕੇ ਬੈਠੇ ਹੋਏ ਹੋ ਜਿੱਥੇ ਭਗਵੰਤ ਮਾਨ ਹੁਣੀ ਆਪ ਆਏ ਨੇ। ਉਹ ਜਿਹੜੇ ਵਿਅਕਤੀ ਨੂੰ ਜਦੋਂ ਚੰਡੀਗੜ੍ਹ ਬੋਲਣਾ ਹੁੰਦਾ ਉਹ ਚੰਡੀਗੜ੍ਹ ਵੀ ਸਹੀ ਨਹੀਂ ਬੋਲ ਪਾਉਂਦਾ, ਤੇ ਤੁਸੀਂ ਪੜ੍ਹੇ ਲਿਖੇ ਹੋ ਕੇ ਵੀ ਇੱਥੇ ਰੁਲਣ ਤੇ ਮਜਬੂਰ ਹੋਏ ਹੋ। ਮੰਗਾਂ ਜ਼ਰੂਰ ਦੱਸ ਦਿਓ। ਬਿਲਕੁਲ ਸਰ, ਸਾਡੀ ਜਿਹੜੀ ਮੁੱਖ ਮੰਗ ਇਹ ਸੀ ਕਿ 1158 ਭਰਤੀ ਦੇ ਵਿੱਚ ਜਿਹੜੇ ਉਮੀਦਵਾਰਾਂ ਨੂੰ ਇਹਨਾਂ ਨੇ ਹੈੱਡਕੁਆਟਰ ਜੁਆਇਨ ਕਰਵਾ ਲਿਆ 2-3 ਦਸੰਬਰ 2021 ਨੂੰ, ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਸਾਡੇ ਕੋਲ ਬਕਾਇਦਾ ਜਿਹੜੇ ਸਾਰੇ ਡੇਟ ਵਾਈਜ਼ ਡਾਕੂਮੈਂਟ ਪਏ ਆ। ਮਾਰਚ ਮਹੀਨੇ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਬਣਦੀ ਆ ਉਦੋਂ ਇਹਨਾਂ ਨੇ ਸਾਡੇ ਤੋਂ ਅਸਤੀਫੇ ਲੈ ਲਏ ਸਾਡੀਆਂ ਪੁਰਾਣੀਆਂ ਨੌਕਰੀਆਂ ਤੋਂ ਕਿ ਹੁਣ ਤੁਸੀਂ ਜਿਹੜੇ ਸਰਕਾਰ ਦੇ ਕਰਮਚਾਰੀ ਆ ਤੇ ਹੁਣ ਤੁਸੀਂ ਹੋਰ ਕਿਤੇ ਨੌਕਰੀ ਨਹੀਂ ਕਰ ਸਕਦੇ। ਨਾਲ ਦੀ ਨਾਲ ਇਹਨਾਂ ਨੇ ਸਾਡੇ ਤੋਂ ਲਿਖ ਕੇ ਲਿਆ ਕਿ ਜੋ ਤੁਹਾਨੂੰ ਮਾਣ ਭੱਤਾ ਸਰਕਾਰ ਤੋਂ ਕੋਈ ਮਿਲਦਾ ਉਹ ਵੀ ਨਹੀਂ ਲੈ ਸਕਦੇ। ਮੈਂ ਆਪਣੀ PWD ਕੋਟੇ ਦੀ ਕਿ ਮੈਨੂੰ ਪਿਛਲੀਆਂ ਸਰਕਾਰਾਂ ਤੋਂ ਜੋ ਮਾੜਾ ਮੋਟਾ ਕੋਈ ਪੈਨਸ਼ਨ ਮਿਲਦੀ ਸੀ ਉਹ ਵੀ ਇਹਨਾਂ ਨੇ ਮੇਰੀ ਛਡਵਾ ਲਈ। ਸਾਨੂੰ ਬਹੁਤ ਸਾਰੇ ਸਾਥੀਆਂ ਨੂੰ ਬਿਲਕੁਲ ਬੇਰੋਜ਼ਗਾਰ ਕਰਕੇ ਘਰ ਬਿਠਾ ਦਿੱਤਾ, ਜਿਸ ਦੇ ਕਾਰਨ ਜਿਹੜੇ ਸਾਡੇ ਘਰ ਦੀ ਚੁੱਲ੍ਹਿਆਂ ਦੀ ਅੱਗ ਜਿਹੜੀ ਆ ਬੁਝੀ ਹੋਈ ਆ। ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਆ, ਇਸ ਕਰਕੇ ਅਸੀਂ 10 ਮਹੀਨੇ ਤੋਂ ਸੜਕਾਂ ਤੇ ਰੁਲ ਰਹੇ ਆ। ਤੇ ਹੁਣ ਜਦੋਂ ਵੀ ਜਿੱਥੇ ਵੀ ਇਹਨਾਂ ਦਾ ਕੋਈ ਵਿਧਾਇਕ, ਇਹਨਾਂ ਦਾ ਮੰਤਰੀ ਜਿਹੜਾ ਜਾਂਦਾ ਆ, ਅਸੀਂ ਉੱਥੇ ਹੀ ਇਹਨਾਂ ਦਾ ਜਾ ਕੇ ਵਿਰੋਧ ਪ੍ਰਦਰਸ਼ਨ ਕਰਦੇ, ਉਸ ਦਾ ਘਰਾਓ ਕਰਦੇ ਆ। ਇਸੇ ਤਰ੍ਹਾਂ ਸਾਨੂੰ ਥਾਣਿਆਂ ਦੇ ਵਿੱਚ ਡੱਕ ਲਿਆ ਜਾਂਦਾ। ਪਰ ਸਾਡੇ ਜਥੇਬੰਦੀ ਨੇ ਫੈਸਲਾ ਕੀਤਾ ਆ ਕਿ ਜਦੋਂ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਹੀ ਸੜਕਾਂ ਤੇ ਆਪਣਾ ਜਿਹੜਾ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ। ਮੈਨੇ ਤੁਹਾਨੂੰ ਮੀਟਿੰਗ ਕੇਸ ਦੇ ਨਾਲ ਕਰਨ ਲਈ ਕਹਿ ਰਹੇ ਸੀ। ਪਹਿਲਾਂ ਮੈਂ ਤੁਹਾਡੀ ਗੱਲ ਸੁਣ ਰਿਹਾ ਸੀ, ਤੁਹਾਨੂੰ ਪਰਿਵਾਰਕ ਜੀਆਂ ਨਾਲ ਮੀਟਿੰਗ ਕਰਨ ਨੂੰ ਕਹਿ ਰਹੇ ਸੀ। ਕਿਹਦੇ ਨਾਲ ਮੀਟਿੰਗ ਕਰਨ ਦੀ ਤੁਹਾਡੀ ਗੱਲ ਚੱਲੀ ਹੈ ਜਿਸ ਤੋਂ ਬਾਅਦ ਤੁਸੀਂ ਧਰਨਾ ਲਾਉਣ ਨੂੰ ਮਜਬੂਰ ਹੋਏ? ਸਰ, ਜਿਸ ਤਰ੍ਹਾਂ ਕੱਲ੍ਹ ਅਸੀਂ ਸੰਵਿਧਾਨ ਚੌਂਕ ਦੇ ਵਿੱਚ 4-5 ਘੰਟੇ ਜਿਹੜਾ ਉੱਥੇ ਖੜੇ ਰਹੇ, ਨਾਅਰੇਬਾਜ਼ੀ ਕੀਤੀ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਜਿਹੜਾ ਭਰੋਸਾ ਦਿੱਤਾ ਗਿਆ ਸੀ ਕਿ ਕੱਲ੍ਹ ਨੂੰ 9 ਵਜੇ ਤੁਹਾਡੀ CM ਸਾਹਿਬ ਦੀ ਰਿਹਾਇਸ਼ ਦੇ ਵਿੱਚ ਤੁਹਾਡੀ CM ਸਾਹਿਬ ਨਾਲ ਮੀਟਿੰਗ ਕਰਵਾਈ ਜਾਊਗੀ। ਸਵੇਰੇ ਅਸੀਂ ਜਦੋਂ ਉਹਨਾਂ ਦੀ ਕੋਠੀ ਪਹੁੰਚਦੇ ਹਾਂ ਤੇ ਫਿਰ ਕਹਿੰਦੇ ਕਿ ਉਹਨਾਂ ਦੀ ਜਿਹੜੀ ਮਿਸਿਸ ਆ CM ਮਾਨ, ਉਹ ਤੁਹਾਡੇ ਨਾਲ ਮੀਟਿੰਗ ਕਰਨਗੇ। 11 ਵਜੇ ਤੱਕ ਇਸ ਤਰ੍ਹਾਂ ਸਾਨੂੰ ਬਿਠਾਈ ਰੱਖਦੇ ਆ। ਉਸ ਤੋਂ ਬਾਅਦ ਕਹਿੰਦੇ ਆ ਕਿ ਉਹ ਕਿਤੇ ਪ੍ਰੋਗਰਾਮ ਤੇ ਚੱਲੇ ਆ, ਵਾਪਸ ਆ ਕੇ ਤੁਹਾਡੇ ਨਾਲ ਮੀਟਿੰਗ ਕਰਨਗੇ। ਇਸੇ ਤਰ੍ਹਾਂ 2-3 ਘੰਟੇ ਬੀਤ ਜਾਂਦੇ ਆ। ਜਦੋਂ 1:30-2 ਦਾ ਸਮਾਂ ਹੁੰਦਾ ਫਿਰ ਅਸੀਂ ਕਿਹਾ ਕਿ ਸਾਡੀ ਮੀਟਿੰਗ ਕਰਵਾਓ। ਕਹਿੰਦੇ ਉਹਨਾਂ ਦੇ ਮਾਤਾ ਜੀ ਬੈਠੇ, ਤੁਸੀਂ ਗੱਲ ਕਰ ਲਓ। ਅਸੀਂ ਕਿਹਾ ਕਿ ਉਹਨਾਂ ਦੇ ਮਾਤਾ ਜੀ CM ਸਾਹਿਬ ਦੇ ਮਾਤਾ ਜੀ। ਤੇ ਫਿਰ ਅਸੀਂ ਕਿਹਾ ਕਿ ਅਸੀਂ ਜਿਹੜੇ ਆ ਉਹਨਾਂ ਦੇ ਨਾਲ ਗੱਲ ਨਹੀਂ ਕਰਨੀ, ਅਸੀਂ CM ਸਾਹਿਬ ਨਾਲ ਹੀ ਸਾਡੀ ਮੁੱਖ ਮੰਗ ਆ ਕਿ ਉਹਨਾਂ ਨਾਲ ਸਾਡੀ ਮੀਟਿੰਗ ਕਰਵਾਈ ਜਾਵੇ। ਜਦੋਂ 3:30 ਹੋਏ ਕਹਿੰਦੇ ਕਿ ਜੀ ਦੇਖੋ CM ਸਾਹਿਬ ਦਾ ਤਾਂ ਸ਼ਡਿਊਲ ਬਿਜ਼ੀ ਆ, ਤੁਸੀਂ ਉਹਨਾਂ ਦੀ ਸਿਸਟਰ ਦੇ ਨਾਲ ਬੈਠ ਕੇ ਗੱਲ ਕਰ ਲਓ, ਕਿਉਂਕਿ ਮਸਲੇ ਉਹੀ ਹੱਲ ਕਰਦੇ ਆ ਤੇ ਉਹੀ ਬੈਠੇ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸੀ। ਕਿਉਂਕਿ ਉੱਥੇ ਸਵੇਰ ਤੋਂ ਲੈ ਕੇ ਦੁਪਹਿਰ
ਦੁਪਹਿਰ ਤੱਕ ਮੇਲੇ ਵਰਗਾ ਮਾਹੌਲ ਸੀ, ਬਹੁਤ ਸਾਰੇ ਲੋਕ ਉੱਥੇ ਬੈਠੇ ਹੋਏ ਸੀ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ ਕਿ ਸ਼ਾਇਦ ਮੁੱਖ ਮੰਤਰੀ ਤੱਕ ਸਾਡੀ ਕੋਈ ਗੱਲ ਪਹੁੰਚਾ ਦੇਣ। ਪਰ ਜਦੋਂ ਉਹਨਾਂ ਨੇ ਸਾਡਾ ਮਸਲਾ ਸੁਣਿਆ ਤੇ ਉਹ ਕਹਿੰਦੇ ਕਿ ਸੀਐਮ ਸਾਹਿਬ ਤਾਂ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਬਿਜ਼ੀ ਨੇ, ਉਹ 15 ਤਰੀਕ ਤੋਂ ਬਾਅਦ ਤੁਹਾਡੇ ਨਾਲ ਮੀਟਿੰਗ ਕਰਨਗੇ। ਅਸੀਂ ਤੁਹਾਨੂੰ ਭਰੋਸਾ ਦਿੰਦੇ ਹਾਂ ਕਿ ਉਹ ਤੁਹਾਡੇ ਨਾਲ 15 ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨਗੇ। ਉਸ ਤੋਂ ਬਾਅਦ ਅਸੀਂ ਕਿਹਾ ਕਿ ਅਸੀਂ ਤਾਂ ਜਲੰਧਰੋਂ ਆਏ ਹੋਏ, ਅਸੀਂ ਵੀ ਜਲੰਧਰ ਦੇ ਵਸਨੀਕ ਹਾਂ, ਅਸੀਂ ਉਹਨਾਂ ਨਾਲ ਇੱਥੇ ਹੀ ਮੀਟਿੰਗ ਕਰਾਂਗੇ। ਨਹੀਂ ਤਾਂ ਜਿਸ ਤਰ੍ਹਾਂ ਸਾਡਾ ਜਿਹੜਾ ਐਲਾਨ ਆ ਕਿ ਅਗਰ ਸਾਡੀ ਕੋਈ ਮੰਗ ਨਹੀਂ ਸੁਣੀ ਜਾਂਦੀ ਤੇ ਅਸੀਂ ਲਗਾਤਾਰ ਜਿਹੜਾ ਵੋਟਾਂ ਤੱਕ 10 ਜੁਲਾਈ ਤੱਕ ਆਪਣਾ ਜਲੰਧਰ ਦੇ ਵਿੱਚ ਹੀ ਰੋਸ ਪ੍ਰਦਰਸ਼ਨ ਕਰਾਂਗੇ। ਅਸੀਂ ਕੱਲ ਅੱਜ 2 ਦਿਨ ਹੋ ਗਏ, 2 ਦਿਨ ਬੀਤ ਚੁੱਕੇ, ਅਸੀਂ ਲਗਾਤਾਰ ਜਲੰਧਰ ਦੇ ਵਿੱਚ ਹੀ ਆ ਤੇ ਅੱਜ ਵੀ ਜਿਹੜਾ ਜਦੋਂ ਸਾਨੂੰ ਥਾਣਿਆਂ ਦੇ ਵਿੱਚੋਂ ਛੁਡਾ ਕੇ ਲੈ ਕੇ ਆਏ, ਅੱਜ ਵੀ ਅਸੀਂ ਤੇ ਜਲੰਧਰ, ਹਾਂਜੀ ਜਲੰਧਰ ਹੀ ਰੁਕਾਂਗੇ ਤੇ ਸਵੇਰੇ ਅਸੀਂ ਆਪਣਾ ਫਿਰ ਤੋਂ ਜਿਹੜਾ ਰੋਸ ਪ੍ਰਦਰਸ਼ਨ ਜਿਸ ਵੀ ਤਰੀਕੇ ਦਾ ਸਾਡੀ ਅਗਲੀ ਜਥੇਬੰਦੀ ਦਾ ਫੈਸਲਾ ਹੋਵੇ ਉਸ ਤਰ੍ਹਾਂ ਅਸੀਂ ਆਪਣਾ ਜਿਹੜਾ ਵਿਰੋਧ ਪ੍ਰਦਰਸ਼ਨ ਕਰਾਂਗੇ। ਬਹੁਤ ਧੰਨਵਾਦ ਤੁਹਾਡਾ। ਸੋ ਇਹ 1158 ਫਰੰਟ ਹੈ, ਇਹ ਭੈਣ ਜਸਵਿੰਦਰ ਕੌਰ ਹੋਣੀ ਨੇ ਜਿਹੜੇ ਵੀਲ ਚੇਅਰ ਤੇ ਨੇ, ਸੰਘਰਸ਼ ਲੜ ਰਹੇ ਨੇ। ਇਹਨਾਂ ਦੀ ਛੋਟੀ ਜਿਹੀ ਧੀ ਹੈ, ਇਹਦੀ ਪਰਵਰਿਸ਼ ਪਿਛਲੇ 3 ਸਾਲਾਂ ਤੋਂ ਤਾਂ ਇਸੇ ਧਰਨੇ ਦੇ ਨਾਲ ਹੋ ਰਹੀ ਹੈ। ਕੀ ਉਸ ਦੇ ਵਿਚਾਰ ਹੋਣਗੇ ਜਦੋਂ ਵੱਡੀ ਹੋਊਗੀ, ਉਸ ਦੇ ਵਿਚਾਰ ਫਿਰ ਬਾਗੀ ਕਿਸਮ ਦੇ ਹੋ ਸਕਦੇ ਨੇ, ਹੈ ਨਾ? ਇਹੀ ਗੱਲ ਹੈ ਨਾ। ਫਿਰ ਜਦੋਂ ਇਹੋ ਜਿਹੇ ਵਿਚਾਰ ਹੋਣਗੇ ਫਿਰ ਤੁਹਾਨੂੰ ਬਾਗੀ ਕਿਸਮ ਦੇ ਵਿਅਕਤੀ ਬਿਲਕੁਲ ਪਸੰਦ ਨਹੀਂ ਆਉਂਦੇ। ਫਿਰ ਤੁਸੀਂ ਕਹਿੰਦੇ ਹੋ ਕਿ ਇਹ ਤਾਂ ਜੀ ਸਾਡੇ ਰਾਸ ਨਹੀਂ, ਸਟੇਟ ਦੇ ਲਈ ਇਦਾਂ ਦੇ ਬੰਦੇ ਤੁਹਾਨੂੰ ਖਤਰਾ ਜਾਪਦੇ ਨੇ ਜਾਂ ਫਿਰ ਗਲਤ ਜਾਪਦੇ ਨੇ। 1158 ਫਰੰਟ ਦੇ ਨਾਲ ਗੱਲਬਾਤ ਕੀਤੀ ਹੈ, ਇਹਨਾਂ ਦਾ ਧਰਨਾ ਕਵਰ ਕਰਨ ਗਿਆ ਤੇ ਪੱਤਰਕਾਰਾਂ ਦੇ ਨਾਲ ਵੀ ਧੱਕਾ ਹੋਇਆ, ਉਹ ਵੀ ਤੁਸੀਂ ਰਿਪੋਰਟ ਬਹੁਤ ਜਲਦੀ ਇਸ ਪਲੇਟਫਾਰਮ ਦੇ ਜ਼ਰੀਏ ਦੇਖੋਗੇ। ਸੁਖਵਿੰਦਰ ਕੋਟਲੀ ਐਮਐਲਏ ਹੋਣਾ ਨਾਲ ਗੱਲਬਾਤ ਕੀਤੀ ਹੈ। 1158 ਫਰੰਟ ਦੀਆਂ ਮੰਗਾਂ ਤੁਹਾਨੂੰ ਭੈਣ ਹੋਣੀ ਸਾਰੀਆਂ ਦੱਸੀਆਂ ਨੇ। ਮੁੱਖ ਮੰਤਰੀ ਸਾਹਿਬ ਨੂੰ ਇੱਕ ਵਾਰ ਮੁੜ ਤੋਂ ਬੇਨਤੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਕਿ ਇਹਨਾਂ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਗਿੱਦੜਬਾਹੇ 'ਚ ਚੋਣ ਹੋਣੀ ਹੈ, ਡੇਰਾ ਬਾਬਾ ਨਾਨਕ 'ਚ ਚੋਣ ਹੋਣੀ ਹੈ, ਚੱਬੇਵਾਲ 'ਚ ਚੋਣ ਹੋਣੀ ਹੈ, ਬਰਨਾਲੇ 'ਚ ਚੋਣ ਹੋਣੀ ਹੈ। ਬਹੁਤ ਸਾਰੀਆਂ ਜਗ੍ਹਾਵਾਂ ਪਈਆਂ ਨੇ। ਇਹਨਾਂ ਦਾ ਕਹਿਣਾ ਕਿ ਹਰ ਜਗ੍ਹਾ ਇਹ ਐਵੇਂ ਹੀ ਖੜੇ ਮਿਲਣਗੇ, ਕਿੰਨੀ ਵਾਰੀ ਫੜੋਗੇ, ਕਿੰਨੀ ਵਾਰੀ ਉਹਨਾਂ ਨੂੰ ਛੱਡੋਗੇ, ਕੀ ਕੁਝ ਕਰੋਗੇ, ਇਹ ਸਮਾਂ ਬਿਆਨ ਕਰੂਗਾ ਜਿਵੇਂ ਵੀ ਹੋਊਗਾ। ਪਰ ਅਸੀਂ ਹੱਕ ਸੱਚ ਦੀ ਆਵਾਜ਼ ਐਵੇਂ ਹੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV।